ਦਾ ਕੋਈ ਕਹਿੰਦਾ ਰਾਮ ਜੀ ਹਾਏ ਹਾਂ ਪਿਰਥਵੀ ਆਕਾਸ਼ ਦਾ ਹੈ ਕਾਰ ਸਾਜ ਸੱਚਾ ਸਾਈਂ। ਉਹਨੂੰ ਕੋਈ ਰਹੀਮ ਕਹਿੰਦਾ ਕੋਈ ਕਹਿੰਦਾ ਰਾਮ ਜੀ। ਉਹਦੇ ਪ੍ਰਤਾਪ ਨਾਲ ਆਪ ਜੇ ਮਹਾਨ ਸ਼ਾਇਰਾ। ਉਹਦੇ ਸੰਸਾਰ ਵਿੱਚ ਮੈਂ ਹਾਂ ਬੰਦਾ ਆਮ ਜੀ। ਮੇਰਾ ਨਾਮ ਜੁਗਨੂ ਹੈ ਪੁੱਤ ਹਾਂ ਵੀਰ ਦਾ ਮੈਂ। ਹਰ ਇੱਕ ਦੇਸ਼ ਦੇ ਲਖਾਰੀ ਦਾ ਗੁਲਾਮ ਜੀ। ਅਮਰਤਾ ਜੀ ਆਪ ਜੀ ਨੂੰ ਭੈਣ ਦੇ ਸਮਾਨ ਜਾਣ। ਦੋਵੇਂ ਹੱਥ ਜੋੜ ਕੇ ਮੈਂ ਕਹਿੰਦਾ ਹਾਂ ਸਲਾਮ ਜੀ। ਵਾਹ ਜੁਗਨੂ ਜੀ ਪੜ੍ਹਨੇ ਪਾ ਗਿਆ ਸਾਨੂੰ ਪਾਟੋ ਧਾੜ ਦਾ ਫੇਰ। ਅਸੀਂ ਭਗਤ ਸਿੰਘ ਜੈ ਸੂਰਮੇ ਅਸੀਂ ਦੁੱਲੇ ਵਰਗੇ ਸ਼ੇਰ। ਕੋਈ ਊਠ ਕੜੀ ਨਾ ਬੈਠਦੀ ਕਿੰਜ ਇਕੱਠੇ ਹੋਈਏ ਵੀਰ। ਕੋਈ ਊਠ ਕੜੀ ਨਾ ਬੈਠਦੀ ਕਿੰਜ ਇਕੱਠੇ ਹੋਈਏ ਵੀਰ। ਹੈ ਚੀਨ ਦੀ ਕੰਧੋਂ ਉਚੜੀ ਜਿਹੜੀ ਵਾਗੇ ਪਈ ਲਕੀਰ। ਸਤਿ ਸ੍ਰੀ ਅਕਾਲ, अस्सलाम वालेकुम। मैं ਤੁਹਾਡਾ ਮੇਜ਼ਬਾਨ ਨਾਸਿਰ ਅਲੀ ਤੇ ਤੁਸੀਂ ਵੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ। ਪ੍ਰੋਗਰਾਮ ਲਹਿੰਦੇ ਪੰਜਾਬ ਦੇ ਰੰਗ ਵਿੱਚ ਸਵਾਗਤ ਹੈ ਤੁਹਾਡਾ। ਜੀ ਆਇਆਂ ਨੂੰ। ਸਾਡੇ ਅੱਜ ਦੇ ਮਹਿਮਾਨ ਬੜੇ ਵਧੀਆ ਮਹਿਮਾਨ ਨੇ। ਬਹੁਤ ਸਾਰੇ ਮਹਿਮਾਨ ਸਾਡੇ ਪ੍ਰੋਗਰਾਮ 'ਚ ਇੰਜ ਦੇ ਵੀ ਹੁੰਦੇ ਨੇ ਕਿ ਉਹਨਾਂ ਦਾ ਤਾਰੁਫ ਕਰਾਉਣ ਲਈ, ਉਹਨਾਂ ਦਾ ਪ੍ਰਚਾਰ ਕਰਵਾਉਣ ਲਈ ਮੇਰੇ ਕੋਲ ਸ਼ਬਦ ਨਹੀਂ ਹੁੰਦੇ, ਮੇਰੇ ਕੋਲ ਅਲਫਾਜ਼ ਨਹੀਂ ਹੁੰਦੇ। ਇਸ ਤਰ੍ਹਾਂ ਦੇ ਮਹਿਮਾਨ ਸਾਡੇ ਨਾਲ ਮੌਜੂਦ ਨੇ। ਇਹਨਾਂ ਨੇ ਪੰਜਾਬੀ ਜ਼ੁਬਾਨ ਲਈ ਬੜਾ ਕੰਮ ਕੀਤਾ ਤੇ ਇਹਨਾਂ ਨੇ ਇਹ ਚੀਜ਼ ਨੂੰ ਸਾਬਤ ਕੀਤਾ ਕਿ ਲਿਖਣ ਪੜ੍ਹਨ ਵਾਸਤੇ, ਲੋਕਾਂ ਦਾ ਦੁੱਖ ਦਰਦ ਲਿਖਣ ਵਾਸਤੇ, ਮਜ਼ਾਕ ਦੇ ਨਾਲ ਲੋਕਾਂ ਦੀ ਫੀਲਿੰਗਸ ਤੇ ਜਜ਼ਬਾਤ ਨੂੰ ਲਿਖਣ ਵਾਸਤੇ ਕਿਸੇ ਇੰਸਟੀਚਿਊਟ ਜਾਂ ਅਦਾਰੇ ਦੀ ਜ਼ਰੂਰਤ ਨਹੀਂ ਹੁੰਦੀ, ਬਲਕਿ ਇਹ ਲੋਕ ਆਪਣੇ ਮੁਸ਼ਾਹਿਦੇ ਦੇ ਨਾਲ ਲੋਕਾਂ ਦੇ ਦਰਦ ਦੁੱਖ ਲਿਖਦੇ ਨੇ ਮਜ਼ਾਕ ਦੇ ਨਾਲ। ਤੇ ਅੱਜ ਸਾਡੇ ਨਾਲ ਮਜ਼ਾਹੀਆ ਸ਼ਾਇਰ ਤੇ ਉਰਦੂ ਪੰਜਾਬੀ ਜ਼ਬਾਨਾਂ ਦੇ ਕੰਮ ਕੀਤਾ ਉਹਨਾਂ ਨੇ। ਸਾਡੇ ਨਾਲ ਮੌਜੂਦ ਨੇ ਮਨਜ਼ੂਰ ਅਹਿਮਦ ਜੁਗਨੂ ਸਾਹਿਬ। ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਮਰਾਹਲ ਹੈਗੇ ਨੇ ਉਹ ਸ਼ਾਇਰੀ ਨੂੰ ਲੈ ਕੇ ਕਿੰਜ ਕੱਢੇ ਨੇ। अस्सलाम वालेकुम। ਵਾਲੇਕਮ ਸਲਾਮ ਜੀ। ਕੀ ਹਾਲ ਚਾਲ ਨੇ? ਠੀਕ ਹੈ ਜੀ, ਅੱਲਾ ਦਾ ਲੱਖ ਸ਼ੁਕਰ ਆ। ਅੱਛਾ, ਸਭ ਤੋਂ ਪਹਿਲਾਂ ਬਾਬਾ ਜੀ ਮੈਨੂੰ ਇਹ ਦੱਸੋ ਕਿ ਐਡੇ ਵੱਡੇ ਸ਼ਾਇਰ ਹੋਣ ਤੋਂ ਬਾਅਦ ਮਜ਼ਾਹੀਆ ਸ਼ਾਇਰੀ ਲਿਖੀ, ਲੋਕਾਂ ਨੂੰ ਮਜ਼ਾਕ ਦੇ ਨਾਲ ਇੱਕ ਮੈਸੇਜ ਵੀ ਦਿੱਤਾ, ਤਨਜ਼ ਤੇ ਮਜ਼ਾਕ ਦੇ ਨਾਲ। ਠੀਕ ਹੈ। ਉਸ ਤੋਂ ਬਾਅਦ ਇੱਕ ਗੁੰਮਨਾਮੀ ਦੀ ਜ਼ਿੰਦਗੀ, ਮਤਲਬ ਬਹੁਤ ਘੱਟ ਲੋਕ ਜਾਣਦੇ, ਨਵੀਂ ਨਸਲ ਤੇ ਜਾਣਦੀ ਨਹੀਂ ਹੈਗੀ। ਠੀਕ ਹੈ। ਇਹਦੇ ਪਿੱਛੇ ਕੀ ਵਜ੍ਹਾ ਹੈ? ਇਹ ਨਵੀਂ ਨਸਲ ਕੀ ਨਹੀਂ ਜਾਣਦੀ? ਸ਼ਾਇਰਾਂ ਨੂੰ, ਸਾਡੇ ਲਿਖਾਰੀਆਂ ਨੂੰ। ਉਹਦੀ ਵਜ੍ਹਾ ਇਹ ਆ ਬਲਕਿ ਇਹ ਸਮਝਣਾ ਤੇ ਇੱਕ ਪਾਸੇ ਰਹਿ ਗਿਆ ਕਿ ਬਾਅਦ ਲੋਕ ਕਹਿੰਦੇ ਪਾਗਲ ਬੰਦੇ ਆ ਇਹ। ਹਾਂ, ਉਹ ਸਾਡੀ ਇਸ ਮਿਹਨਤ ਨੂੰ ਐਵੇਂ ਹਵਾ 'ਚ ਉਡਾ ਦਿੰਦੇ ਆ। ਅੱਛਾ, ਤੇ ਇਹਦੀ ਵਜ੍ਹਾ ਸਿਰਫ ਇਹ ਆ ਸਭ ਤੋਂ ਵੱਡੀ ਕਿ ਬਾਅਦ ਲੋਕ, ਬਲਕਿ ਅਕਸਰੀਅਤ ਇਸ ਤਰ੍ਹਾਂ ਵਾ ਕਿ ਉਹਨਾਂ ਦੇ ਗੱਲ ਸਮਝ 'ਚ ਨਹੀਂ ਆਉਂਦੀ। ਅੱਛਾ, ਜੇ ਸਮਝ 'ਚ ਆਵੇ ਤੇ ਫਿਰ ਉਹ ਜ਼ਰੂਰ ਉਹਦੇ 'ਤੇ ਧਿਆਨ ਕਰਨ। ਹੁਣ ਆ ਵੇਖੋ, ਆ ਤੁਸੀਂ ਦੋਸਤ ਦਾ ਨਾਂ ਲਿਆ ਕਿ ਭਈ ਉਹ ਪੰਜਾਬੀ ਦੇ ਪ੍ਰੋਫੈਸਰ ਨੇ, ਉਹ ਜਾਣਦੇ ਆ ਮੈਨੂੰ। ਅੱਛਾ ਅੱਛਾ, ਹੁਣ ਆ ਵੇਖੋ, ਪੰਜਾਬੀ ਨੂੰ ਜਾਣਨ ਬਦਲੇ ਇਸ ਵੇਲੇ ਵਾਰਿਸ ਸ਼ਾਹ ਦੀ ਕਿਤਾਬ ਜਿਹੜੀ ਆ ਉਹ ਅੱਵਲ ਨੰਬਰ ਕਹੀ ਜਾਂਦੀ ਹੈ। ਤੇ ਮੈਂ ਤੁਹਾਡੇ ਸਾਹਮਣੇ ਬਿਲਕੁਲ ਰਹੀ ਜੀ ਗੱਲ ਕਰਨ ਲੱਗਾ ਵਾਂ ਕਿ 9 ਸ਼ੇਰ ਨੇ ਇੱਕ ਕਲਾਮ ਦੇ। ਹਾਂ, ਇੱਕ ਛੱਡਿਆ 8। ਜਿਹੜਾ ਬੰਦਾ ਪੜ੍ਹ ਕੇ ਦੱਸ ਦੇ ਵੀ ਕੀ ਕਿਹਾ ਵਾ, ਮੈਂ 1000 ਰੁਪਇਆ ਇਨਾਮ ਦਊਂਗਾ। ਅੱਛਾ, ਸਮਝ ਨਹੀਂ ਆਈ। 8 ਸ਼ੇਰ ਪੜ੍ਹ ਕੇ ਦੱਸ ਦੇ ਵੀ ਕੀ ਕਿਹਾ ਵਾ। ਇਹ ਪੰਜਾਬੀ ਨੂੰ ਸਮਝਣਾ ਉਹ ਬਹੁਤ ਔਖਾ ਵਾ। ਉਰਦੂ ਸ਼ਾਇਰੀ ਜਿਹੜੀ ਆ ਉਹ ਤਾਂ ਜਿਹੜਾ ਵੀ ਪੜ੍ਹਿਆ ਵਾ ਠੀਕ ਆ, ਉਹਨੂੰ ਸਮਝਦਾ ਵਾ। ਅੱਛਾ, ਪੰਜਾਬੀ ਦਾ ਇਹ ਮਸਲਾ ਵਾ
ਕਿ ਪੰਜਾਬੀ ਕਿਤਾਬਾਂ 'ਚ ਥੋੜੀ ਆ ਤੇ ਬਾਹਰ ਬਹੁਤੀ ਆ। ਆਹਾ, ਉਹਨੂੰ ਸਮਝਣਾ ਜਿਹੜਾ ਹੁਣ ਵਾਰਿਸ ਸ਼ਾਹ ਸਾਹਿਬ ਨੇ ਪੰਜਾਬ 'ਚ ਜਿੰਨੀਆਂ ਬੋਲੀਆਂ ਬੋਲੀਆਂ ਜਾਂਦੀਆਂ ਸਾਰੀਆਂ ਉਹਨੇ ਦਰਜ ਕੀਤੀਆਂ। ਅੱਛਾ ਮੈਨੂੰ ਇਹ ਦੱਸੋ ਤੁਸੀਂ ਕਿ ਤੁਹਾਨੂੰ ਪੰਜਾਬੀ 'ਚ ਲਿਖਣ ਦਾ ਖਿਆਲ ਕਿੰਜ ਆਇਆ? ਕਿਹੜੇ ਸਨ 'ਚ ਤੁਸੀਂ ਲਿਖਣਾ ਸ਼ੁਰੂ ਕੀਤਾ ਤੇ ਕਿਹਦੇ ਤੋਂ ਮੁਤਾਸਰ ਹੋਏ ਸੀ? ਮੁਤਾਸਰ ਤਾਂ ਜੀ ਮੈਂ ਬਾਬੇ ਵੀਰ ਤੋਂ ਹੀ ਹੋਇਆ ਵਾਂ। ਠੀਕ। ਅੱਛਾ, ਤੇ ਸਨ 80 'ਚ ਮੈਂ ਲਿਖਣਾ ਸ਼ੁਰੂ ਕੀਤਾ ਵਾ। ਅੱਛਾ, ਤੇ ਸਵਾਲ ਸਿਰਫ ਇਹ ਕਿ ਮੈਂ ਪੰਜਾਬੀ ਪੜ੍ਹਿਆ ਵਾਂ ਜਿਹਨੂੰ ਗੁਰਮੁਖੀ ਕਿਹਾ ਜਾਂਦਾ ਵਾ। ਅੱਛਾ, ਠੀਕ ਹੈ। ਇਹ ਜਿਹੜੇ ਇਸ ਵੇਲੇ ਕਾਲਜਾਂ ਦੇ ਵਿੱਚ ਪ੍ਰੋਫੈਸਰ ਨੇ ਪੰਜਾਬੀ ਦੇ, ਉਹ ਪੜ੍ਹੇ ਤੇ ਉਰਦੂ ਆ, ਤੇ ਪੰਜਾਬੀ ਉਹ ਐਵੇਂ ਧੱਕੇਸ਼ਾਹੀ ਨਾਲ ਹੀ ਲਈ ਫਿਰਦੇ ਆ। ਅੱਛਾ, ਹਕੀਕਤ ਵਿੱਚ ਪੰਜਾਬੀ ਨੂੰ ਉਹ ਨਹੀਂ ਜਾਣਦੇ। ਪੰਜਾਬੀ ਇਸ ਤਰ੍ਹਾਂ ਮੈਂ ਕਹਿ ਸਕਦਾ ਵਾਂ ਵੀ ਬਹੁਤ ਹੀ ਵੱਡੀ ਜ਼ੁਬਾਨ ਵਾ। ਜਿੱਦਾਂ ਕਿ ਮੈਂ ਪਹਿਲੇ ਕਹਿ ਚੁੱਕਾ ਕਿ ਕਿਤਾਬਾਂ ਵਿੱਚ ਜਿੰਨੀ ਕੁ ਹੈਗੇ ਉਹਦੇ ਨਾਲੋਂ ਦੁੱਗਣੀ ਬਾਹਰ ਤੁਰੀ ਫਿਰਦੀ ਆ। ਵਾਹ। ਤੇ ਇਹਨੂੰ ਸਮਝਣਾ ਜਾਂ ਇਕੱਠੀ ਕਰਨਾ ਬੜਾ ਮੁਸ਼ਕਲ। ਜਿੱਦਾਂ ਮੈਂ ਪਹਿਲੇ ਦੱਸਿਆ ਕਿ ਪੰਜਾਬ 'ਚ ਜਿੰਨੀਆਂ ਜ਼ਬਾਨਾਂ ਬੋਲੀਆਂ ਜਾਂਦੀਆਂ ਵਾ ਓਨੀਆਂ ਵਾਰਿਸਾਂ ਨੇ ਲਿਖੀਆਂ ਵਾ। ਮਸਲਨ ਆ ਸਾਡੇ ਇਲਾਕੇ ਦਾ ਤਾਂ ਨਹੀਂ ਨਾ, ਰੱਬ ਝੂਠ ਨਾ ਕਰੇ ਜੇ ਹੋਏ ਰਾਂਝਾ, ਨਹੀਂ ਮੈਂ ਚੌੜ ਹੋਈ ਮੈਨੂੰ ਪਟਿਆ ਸੂ ਸੂ। ਇਹ ਸਿਆਲਕੋਟ ਦੇ ਇਲਾਕੇ ਦੀ ਬੋਲੀ, ਇੱਧਰ ਦੀ ਨਹੀਂ। ਇਸੇ ਤਰ੍ਹਾਂ ਹਰ ਪਾਸੇ ਦੀ ਬੋਲੀ ਜਿਹੜੀ ਫਿੱਟ ਹੋਈ ਆ ਉਹਨੇ ਇਹ ਸਭ ਤੋਂ ਵੱਡੀ ਉਹਦੀ ਕਾਰਾਗਰੀ ਇਹ ਹੈ ਕਿ ਲਫ਼ਜ਼ ਜਿਹੜੀ ਜ਼ਬਾਨ ਦਾ ਸੈੱਟ ਹੋਇਆ ਉਹਨੇ ਉਹ ਕਰ ਦਿੱਤਾ, ਭਾਵੇਂ ਫਾਰਸੀ ਦਾ ਹੋਇਆ ਤੇ ਭਾਵੇਂ ਅਰਬੀ ਦਾ ਹੋਇਆ। ਆਪਣਾ ਉਹਨੇ ਵੇਲਾ ਖਰਾਬ ਨਹੀਂ ਕੀਤਾ। ਇਹ ਵਾਰਿਸ ਸ਼ਾਹ ਦੀ ਬੜੀ ਵੱਡੀ ਜ਼ਰੂਰਤ ਆ ਕਿ ਉਹਨੇ ਇੰਨੀ ਪੰਜਾਬੀ ਲਿਖੀ ਆ। ਹਾਲਾਂਕਿ ਮਿਸਾਲ ਦੇ ਤੌਰ ਤੇ ਫੈਜ਼ ਅਹਿਮਦ ਫੈਜ਼ ਸੀਗਾ ਤੇ ਪੰਜਾਬੀ ਦੇ ਗੜ੍ਹ 'ਚ ਪੈਦਾ ਹੋਇਆ। ਤੇ ਉਹਨੂੰ ਪੁੱਛਿਆ ਭਈ ਤੂੰ ਪੰਜਾਬੀ ਕਿਉਂ ਨਹੀਂ ਲਿਖਦਾ, ਉਰਦੂ ਲਿਖਦਾ? ਉਹਨੇ ਕਿਹਾ ਜੀ ਮੈਂ ਗਾਲਬ ਨੂੰ ਵੀ ਪੜ੍ਹਿਆ ਵਾ, ਵਾਰਿਸ ਸ਼ਾਹ ਨੂੰ ਪੜ੍ਹਿਆ, ਤੇ ਮੈਨੂੰ ਉਮੀਦ ਹੈ ਕਿ ਮੈਂ ਸਾਰੀ ਉਮਰ ਲੱਗਾ ਰਵਾਂ ਤੇ ਵਾਰਿਸ ਵਰਗਾ ਨਹੀਂ ਹੋ ਸਕਦਾ, ਮੈਨੂੰ ਪੰਜਾਬੀ ਆ ਹੀ ਨਹੀਂ ਸਕਦੀ। ਮੈਂ ਤੁਹਾਨੂੰ ਮੁੱਕਦੀ ਜੀ ਗੱਲ ਦੱਸੀ ਆ ਫਿਰ ਅੱਜ ਦੇ ਪ੍ਰੋਫੈਸਰ ਜਿਹੜੇ ਆ ਪੰਜਾਬੀ ਦੇ, ਉਹ ਪੜ੍ਹੇ ਤੇ ਉਰਦੂ ਆ ਤੇ ਪੰਜਾਬੀ ਉਹਨਾਂ ਦੀ ਧੱਕੇਸ਼ਾਹੀ ਵਾਲੀ ਆ। ਅੱਛਾ ਅੱਛਾ, ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਪੰਜਾਬੀ ਲਿਖਣ ਵਾਲੇ ਸ਼ਾਇਰ ਜਿਹੜੇ ਹੈਗੇ ਨੇ ਜਾਂ ਉਰਦੂ ਲਿਖਣ ਵਾਲੇ ਜਿਹੜੇ ਹੈਗੇ ਨੇ, ਜਿੰਨੇ ਵੀ ਲਿਖਾਰੀ ਹੁੰਦੇ ਨੇ, ਉਹਨਾਂ ਦੇ ਬਾਰੇ 'ਚ ਇੱਕ ਗੱਲ ਕਹੀ ਜਾਂਦੀ ਹੈ ਕਿ ਇਹ ਜੀ ਮਾਲਕ ਵੱਲੋਂ ਅਤਾ ਵੇ ਇਹਨਾਂ ਨੂੰ। ਠੀਕ ਹੈ, ਮਾਲਕ ਇਹਨਾਂ ਨੂੰ ਦਿੰਦਾ ਹੈ ਤੇ ਇਹ ਕਾਗਜ਼ ਤੇ ਉਤਾਰ ਦਿੰਦੇ ਨੇ। ਠੀਕ ਹੈ, ਇਹਦੀ ਮਿਸਾਲਾਂ ਬਹੁਤ ਸਾਰੀਆਂ ਹੈਗੀਆਂ ਨੇ ਕਿ ਐਸਾ ਸ਼ਾਇਰ ਵੀ ਨੇ 6-7 ਕਿਤਾਬਾਂ ਲਿਖੀਆਂ ਨੇ, ਮੋਚੀ ਨੇ ਉਹ। ਠੀਕ ਹੈ, 4 ਜਮਾਤਾਂ ਪੜ੍ਹਿਆ ਉਹਨੇ, 7 ਕਿਤਾਬਾਂ ਲਿਖੀਆਂ, ਮੁਨੱਵਰ ਸ਼ਕੀਲ। ਠੀਕ ਹੈ, ਮੁਨੱਵਰ ਸ਼ਕੀਲ। ਉਸ ਤੋਂ ਬਾਅਦ ਲਿਖਣ ਵਾਲੇ ਦੀ ਜਿਹੜੀ ਇਹ ਗੱਲ ਸਹੀ ਹੈ, ਕਿੰਨੇ ਫੀਸਦ ਇਹ ਗੱਲ ਸਹੀ ਹੈ ਕਿ ਇਹ ਲਿਖਾਉਣ ਦਾ ਮਾਲਕ ਹੀ ਹੈ ਤੇ ਅਸੀਂ ਫੜ ਕੇ ਪੇਪਰ ਤੇ ਲਿਖ ਦਿੰਦੇ? ਮਿਹਨਤ, ਬੰਦੇ ਦੀ ਮਿਹਨਤ ਕਿੰਨੀ ਹੈ ਇਹਦੇ ਵਿੱਚ? ਆ ਵੇਖੋ, ਕੋਈ ਵੀ ਗੱਲ ਹੈ ਉਹਦਾ ਇੱਕ ਸਬਬ ਹੈ। ਠੀਕ ਹੈ, ਸਬਬ ਕਿਹਨੂੰ ਕਿਹਾ ਜਾਂਦਾ ਵਾ? ਇਸ ਤਰ੍ਹਾਂ ਕਹਿ ਲਓ, ਮੈਂ ਪੰਜਾਬੀ ਪੜ੍ਹਿਆ ਤੇ 7 ਜਮਾਤਾਂ ਪੜ੍ਹਿਆ ਵਾਂ। ਠੀਕ। ਤੇ ਅੱਲਾ ਦੀ ਮਿਹਰਬਾਨੀ ਨਾਲ ਮੈਂ ਉਰਦੂ ਦਾ ਵੀ ਮਸਲਾ ਸਿੱਧਾ ਕਰ ਲੈਣਾ ਵਾਂ ਤੇ ਕਿਸੇ ਵੇਲੇ ਫਾਰਸੀ ਦਾ ਵੀ ਹੋ ਜਾਂਦਾ ਵਾ। ਆ ਵੇਖੋ, ਬਿਲਕੁਲ ਸਿੱਧੀ ਜੀ ਗੱਲ ਵਾ, ਜਿਸ ਕੰਮ ਵੱਲ ਤੁਸੀਂ ਤੁਰ ਪਓਗੇ ਤੁਹਾਡਾ ਜ਼ਿਹਨ ਉਧਰ ਲੱਗ ਜਾਊਗਾ,
ਉਹਦੇ ਵਿੱਚੋਂ ਤੁਹਾਨੂੰ ਗਾੜੀ ਰਸਤੇ ਲੱਭਣ ਲੱਗ ਪੈਣਗੇ। ਸਬੱਬ ਜਿਹੜਾ ਵਾ ਉਹ ਰੱਬ ਹੀ ਬਣਾਉਂਦਾ ਵਾ, ਅਸੀਂ ਨਹੀਂ ਬਣਾ ਸਕਦੇ। ਅੱਛਾ, ਉਹ ਰੱਬ ਦਾ ਕੰਮ ਵਾ, ਉਹ ਸਬੱਬ ਬਣਾਉਂਦਾ ਵਾ, ਸਬੱਬ ਦੀ ਮਿਹਰਬਾਨੀ ਨਾਲ ਗਾੜੀ ਕੰਮ ਚੱਲਦਾ। ਅੱਛਾ, ਬਾਕੀ ਇਹ ਬੰਦੇ ਦੀ ਕੋਸ਼ਿਸ਼ ਜਿਹੜੀ ਆ ਉਹ ਇਤਨਾ। ਹੁਣ ਉਹ ਵੀ ਲੋਕ ਹੈ ਨੇ ਕਿ ਜਿਹੜੇ 2-4 ਸਾਲ ਸੈਰੀ ਕਰਕੇ ਛੱਡ ਦਿੰਦੇ, ਕਹਿੰਦੇ ਦਫਾ ਕਰੋ, ਇਹ ਨਹੀਂ ਹੁੰਦੀ। ਉਹ ਵੀ ਤਾਂ ਬੰਦੇ ਹੈ ਨੇ। ਅੱਛਾ, ਤੇ ਉਹ ਵੀ ਹੈ ਨੇ ਜਿਹੜੇ ਕਹਿੰਦੇ ਆ ਭਈ ਆਹ ਬੱਚਾ ਸਾਹਮਣੇ ਬੈਠਾ, ਇਹਦਾ ਮੇਰਾ ਵਾਸਤਾ ਜਿਸ ਵੇਲੇ ਹੋਇਆ, ਇਹਨੂੰ ਮੈਂ ਕਿਹਾ ਆਹ ਲਿਖ, ਕਹਿੰਦਾ ਜੀ ਮੈਂ ਨਹੀਂ ਲਿਖ ਸਕਦਾ। ਮੈਂ ਕਿਹਾ ਕਿਉਂ ਨਹੀਂ ਲਿਖ ਸਕਦਾ? ਤੂੰ ਲਿਖੇਗਾ ਤੇ ਪਤਾ ਲੱਗੂ ਤੈਨੂੰ, ਤੇ ਜੇ ਤੂੰ ਇਸੇ ਗੱਲ ਦੇ ਉੱਤੇ ਰਹਿਓ ਭਈ ਜੀ ਮੈਂ ਨਹੀਂ ਲਿਖ ਸਕਦਾ, ਹਾਂ, ਤੇ ਫਿਰ ਇੱਥੇ ਹੀ ਰਵੇਂਗਾ। ਅੱਜ ਅੱਲਾ ਦੀ ਮਿਹਰਬਾਨੀ ਨਾਲ ਉਹ ਵੱਡੀਆਂ ਵੱਡੀਆਂ ਗੱਲਾਂ ਕਰਦਾ ਵਾ। ਇਹ ਸਬੱਬ ਹੈ। ਠੀਕ। ਅੱਛਾ, ਇਹ ਜ਼ਰੂਰੀ ਆ। ਆ ਵੇਖੋ, ਮੇਰਾ ਉਸਤਾਦ ਨਾਲ ਜਿਸ ਵੇਲੇ ਵਾਸਤਾ ਹੋਇਆ ਵਾ ਤੇ ਉਹਨੇ ਇਹੋ ਹੀ ਗੱਲ ਮੈਨੂੰ ਕਹੀ, ਮੈਂ ਤੈਨੂੰ ਲਿਖ ਕੇ ਨਹੀਂ ਦੇਣਾ, ਲਿਖਣਾ ਤੂੰ ਆਪ ਹੀ ਆ। ਹਾਂ, ਵਾਧਾ ਘਾਟਾ ਜਿਹੜਾ ਉਹ ਮੈਂ ਤੈਨੂੰ ਦੱਸੂਗਾ, ਉਹ ਜਿਸ ਤਰ੍ਹਾਂ ਦਾ ਵੀ ਹੋਇਆ ਮੈਂ ਤੈਨੂੰ ਸਮਝਾਉਂਗਾ, ਤੇ ਲਿਖ ਕੇ ਨਹੀਂ ਮੈਂ ਦੇ ਸਕਦਾ। ਅੱਲਾ ਦਾ ਲੱਖ ਸ਼ੁਕਰ ਵਾ ਕਿ ਮੇਰੇ ਉਸਤਾਦ ਹੋਰੀ ਕਿਸੇ ਜਗ੍ਹਾ ਦੇ ਉੱਤੇ ਮੇਰੀ ਵਜ੍ਹਾ ਤੋਂ ਸ਼ਰਮਸਾਰ ਨਹੀਂ ਹੋਏ। ਅੱਛਾ, ਐਸੇ ਪ੍ਰੋਗਰਾਮ ਆਏ ਆ ਜਿਹਦੇ ਵਿੱਚ ਉਸਤਾਦ ਹੋਰਾਂ ਨੂੰ ਹੁਣ ਮਜ਼ਾਕ ਵਿੱਚ ਪਿੰਡੀ ਵਾਲਾ ਅਨਵਰ ਕਿਸੇ ਨਾਲੋਂ ਘੱਟ ਤਾਂ ਨਹੀਂ ਨਾ ਹੈਗਾ। ਤੇ ਇੱਕ ਪ੍ਰੋਗਰਾਮ ਸਰਗੋਧੇ ਇਹੋ ਜਿਹਾ ਹੋਇਆ ਸੀ, ਮੈਂ ਪੜ੍ਹ ਰਿਹਾ ਸੀਗਾ, ਅਨਵਰ ਨੇ 4 ਦਫਾ ਉੱਠ ਕੇ ਬਾਬਾ ਜੀ ਤੁਹਾਨੂੰ ਮੁਬਾਰਕ ਹੋਵੇ, ਬਾਬਾ ਜੀ ਤੁਹਾਨੂੰ ਮੁਬਾਰਕ। ਇਹ ਸਬੱਬ ਨੇ। ਅੱਛਾ, ਹਾਲਾਂਕਿ ਉਹ ਮੇਰੇ ਉਸਤਾਦ ਸੀਗੇ। ਅੱਛਾ, ਤੇ ਐਸਾ ਟਾਈਮ ਵੀ ਆਇਆ, 3 ਦਫਾ ਆਇਆ ਵਾ ਉਹ ਟਾਈਮ। ਉਹ ਕੀ, ਜਦੋਂ ਮੈਂ ਜਾ ਕੇ ਉਹਨਾਂ ਨੂੰ ਆਪਣਾ ਜੋ ਟੁੱਟਾ ਭੱਜਾ ਲਿਖਿਆ ਗਾੜੀ ਰੱਖਦਾ ਸੀ, ਤੇ ਮੈਨੂੰ ਕਹਿੰਦੇ ਆ ਪੁੱਤ ਕਿਸੇ ਦਾ ਲਿਖਿਆ ਨਹੀਂ ਪੜੀਦਾ ਹੁੰਦਾ। ਹਾਂ, ਮੈਂ ਧਿਆਨ ਨਹੀਂ ਕੀਤਾ। ਫਿਰ 1 ਦਫਾ ਹੋਇਆ, ਫਿਰ ਵੀ ਨਹੀਂ। ਜਦੋਂ 3ਜੀ ਦਫਾ ਕਿਹਾ, ਮੈਂ ਕਿਹਾ ਉਸਤਾਦ ਜੀ ਗੱਲ ਬਿਲਕੁਲ ਚਿੱਟੀ ਨੰਗੀ ਕਰੋ, ਕੀ ਸਮਝਦੇ ਜੇ ਵੀ ਇਹ ਮੇਰਾ ਨਹੀਂ, ਮੈਂ ਕਿਸੇ ਦਾ ਪੜ੍ਹਦਾ ਹਾਂ। ਕਹਿੰਦੇ ਭਈ ਜਦੋਂ ਖੁਦਾ ਤੂੰ ਲਿਖਣ ਲੱਗਾ ਇੰਨੇ ਚਿਰ ਵਿੱਚ ਇਹੋ ਜਿਹੀਆਂ ਗੱਲਾਂ ਨਹੀਂ ਹੁੰਦੀਆਂ। ਵਾਹ 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 ਵਾਹ, ਹਾਂ, ਵੱਡੀ ਗੱਲ ਹੈ। ਅੱਛਾ, ਤੇ ਮੈਨੂੰ ਯਕੀਨ ਨਹੀਂ ਆਉਂਦਾ ਵੀ ਇਹ ਤੇਰਾ ਹੋਊਗਾ। ਮੈਂ ਕਿਹਾ ਭਈ ਜੇ ਇਹ ਗੱਲ ਵਾ ਤੇ ਮੈਂ ਵੀ ਕੁਝ ਕਹਿ ਸਕਦਾ ਹੈ ਜੀ, ਕਹੋ। ਮੈਂ ਕਿਹਾ ਭਈ ਮੈਂ ਕਿੱਡਾ ਕੁ ਬੇਵਕੂਫ ਹਾਂ। ਇੱਕ ਮੇਰਾ ਦੋਸਤ ਮੈਨੂੰ ਲਿਖ ਕੇ ਦਿੰਦਾ, ਜਿਹਦੀ ਵਜ੍ਹਾ ਨਾਲ ਵਾਹ ਮੇਰੀ ਵੀ ਹੁੰਦੀ ਆ, ਉਹਦਾ ਕੋਈ ਨਾਂ ਨਹੀਂ ਜਾਣਦਾ, ਉੱਥੇ ਮੇਰਾ ਹੀ ਨਾਂ ਲਿਆ ਜਾਂਦਾ ਵਾ। ਤੇ ਐਡਾ ਵੱਡਾ ਮਿਹਰਬਾਨ ਜਿਹੜਾ ਮੈਨੂੰ ਲਿਖ ਕੇ ਦੇਈ ਜਾਂਦਾ ਤੇ ਮੈਂ ਪੜ੍ਹੀ ਜਾਂਦਾ, ਤੇ ਤੁਸੀਂ ਮੈਨੂੰ ਪਹਿਲਾਂ ਕਹਿਤਾ ਸੀ ਕਿ ਮੈਂ ਲਿਖ ਕੇ ਨਹੀਂ ਦੇਣਾ, ਤੇ ਸ਼ਾਗਿਰਦ ਮੈਂ ਤੁਹਾਡਾ ਹੋ ਗਿਆ। ਮੇਰੇ ਜਿਹੜਾ ਕੋਈ ਹੋਰ ਬੇਵਕੂਫ ਵੀ ਬੰਦਾ ਹੈ ਕਿ ਮੈਨੂੰ ਮੁਫਤ ਜੇ ਉਧਰ ਲਿਖ ਕੇ ਮੇਰੇ ਗਾੜੀ ਢੇਰ ਲਾਈ ਜਾਂਦੇ, ਤੇ ਸ਼ਾਗਿਰਦ ਮੈਂ ਤੁਹਾਡਾ ਹੋ ਗਿਆ। ਉਹਨਾਂ ਮੈਨੂੰ ਕਿਹਾ ਭਈ ਗੱਲ ਇਹ ਆ, ਇਹਦੇ ਵਿੱਚ ਵਲ ਵਾ ਕੋਈ, ਐਡੀ ਛੇਤੀ ਲਿਖਿਆ ਨਹੀਂ ਜਾ ਸਕਦਾ।
ਉਹ ਵਲ ਜਿਹੜਾ ਉਹ ਬਹੁਤ ਲੰਮਾ ਵਾ। ਹਾਂ, ਮੈਂ ਉਹਨਾਂ ਨੂੰ ਜਿਸ ਦੱਸਿਆ, ਉਹ ਕਹਿੰਦੇ ਜੀ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਵੀ ਤੇਰਾ। ਇਹ ਇਸ ਤਰ੍ਹਾਂ ਵੀ ਗੱਲ ਹੁੰਦੀ ਆ। ਇਹ ਸੀ ਕਲਾਮ ਜਿਹਦੇ ਉੱਤੇ ਮੈਂ ਕਿਹਾ ਸੀ ਕਿ ਮੈਂ ਬੜਾ ਵੱਡਾ ਬੇਵਕੂਫ ਹਾਂ ਤੁਹਾਡਾ। ਇਹ ਉਹ ਸੀ, ਬੁਰੇ ਸਮੇਂ ਦਾ ਪਲ ਵਿੱਚ ਆਇਆ ਵੇਲਣ ਵਰਗਾ ਫੇਰਾ, ਆਹਾ, ਤੇ ਗੰਨੇ ਵਾਂਗਰ ਉਸ ਵਿੱਚ ਪਿੜਿਆ ਮੈਂ ਤੇ ਸੱਜਣ ਮੇਰਾ। ਜੇ ਕਹੋ ਤਾਂ ਮੈਂ ਅੱਗੇ ਜੀ ਜੀ ਸੁਣਾਓ ਸੁਣਾਓ ਸੁਣਾਓ। ਗੰਨੇ ਵਾਂਗਰ ਉਸ ਵਿੱਚ ਪਿੜਿਆ ਮੈਂ ਤੇ ਸੱਜਣ ਮੇਰਾ, ਉਹ ਜੀਂਦਾ ਸੀ ਮੇਰੇ ਦਮਨਾ ਤੇ ਮੈਂ ਉਹਦੇ ਸੇਤੀ, ਇੱਕ ਦੂਏ ਨਾਲ ਦੋਵਾਂ ਨੂੰ ਸੀ ਇੰਨਾ ਪਿਆਰ ਗਨੇਰਾ। ਪੁੰਨੂ ਖਾਨ ਦੇ ਵੀਰਾਂ ਵਾਂਗਰ ਮੇਰੇ ਦੂਤੀ ਮੈਨੂੰ, ਬਨ ਸਮਾਜੀ ਸ਼ੁਤਰ ਤੇ ਵੰਝੇ ਰੀਤਾਂ ਦਾ ਪਾ ਘੇਰਾ। ਪਿਆਰ ਦੀ ਬੇੜੀ ਰੋੜੇ ਪੈ ਗਈ ਕੋਲ ਕੰਢੇ ਤੇ ਜਾ ਕੇ, ਕਿਸੇ ਨਾ ਮੇਰੀਆਂ ਕੂਕਾਂ ਸੁਣੀਆਂ ਪਾਇਆ ਸ਼ੋਰ ਬਤੇਰਾ। ਤੇ ਸੂਏ ਜੋੜੇ ਦੇ ਥਾਂ ਉਹਨੂੰ ਲੇਖਾਂ ਖੱਫਣ ਪਾਇਆ, ਮੇਰੇ ਸਿਰ ਤੇ ਘੁੱਟ ਕੇ ਬੱਧਾ ਦਰਦ ਫੁੱਲਾਂ ਦਾ ਸਿਹਰਾ। ਹਾਂਜੀ, ਇਹਦੇ ਉੱਤੇ ਮਸਲ ਮੈਂ ਇਹ ਅਲਫਾਜ਼ ਜਿਹੜੇ ਕਹਿਣਾ ਹੱਕ ਨਹੀਂ ਸੀ ਤੇ ਮੈਂ ਕਹਿ ਦਿੱਤੇ ਭਾਈ ਜੀ, ਮੇਰੇ ਜਿੱਡਾ ਪਾਗਲ ਬੰਦਾ ਵੀ ਕੋਈ ਨਹੀਂ ਹੈਗਾ। ਅੱਛਾ, ਮੈਨੂੰ ਤੁਸੀਂ ਇਹ ਦੱਸੋ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਬੱਚੇ ਪੰਜਾਬੀ ਦੇ ਵਿੱਚ ਪੜ੍ਹਦੇ ਪਏ ਨੇ, ਯੂਨੀਵਰਸਿਟੀਆਂ 'ਚ, ਕਾਲਜਾਂ ਦੇ ਵਿੱਚ, ਫਿਰ ਯੂਨੀਵਰਸਿਟੀਆਂ ਦੇ ਵਿੱਚ ਪੰਜਾਬੀ 'ਚ ਐਮਏ ਕਰਦੇ ਪਏ ਨੇ, ਠੀਕ ਆ, ਠੀਕ ਹੈ, ਕਦੀ ਕਿਸੇ ਨੇ ਤੁਹਾਨੂੰ ਲੱਭ ਕੇ ਕੋਸ਼ਿਸ਼ ਕੀਤੀ ਕਿ ਤੁਹਾਨੂੰ ਬੁਲਾਇਆ ਜਾਵੇ ਤੇ ਯੂਨੀਵਰਸਿਟੀ ਦੇ ਕਿਸੇ ਫੰਕਸ਼ਨ 'ਚ ਕਹਿਣ ਬਾਬਾ ਜੀ ਸਾਨੂੰ ਦੱਸੋ ਕਿ ਪੰਜਾਬੀ ਦਾ ਵਧਾ ਕਿੱਦਾਂ ਕਰਨਾ? ਆ ਵੇਖੋ, ਇਹਦੇ ਵਿੱਚ ਥੋੜੀ ਜੀ ਮਤਲਬ ਪ੍ਰਸਤੀ ਆ। ਅੱਛਾ, ਉਹ ਕੀ, ਇਸ ਵੇਲੇ ਯੂਨੀਵਰਸਿਟੀ ਵਿੱਚ ਰਿਆਜ਼ ਕਾ ਸਾਹਦ ਹੈ ਪ੍ਰੋਫੈਸਰ ਪੰਜਾਬੀ ਦਾ। ਜੀ ਹੈਗਾ, ਹਾਂ ਹੈਗੇ ਨੇ। ਅੱਛਾ, ਨਨਕਾਣੇ ਦਾ ਸੀ ਗੁਲਾਮ ਰਸੂਲ ਸ਼ੌਕ। ਸ਼ੇਖੂਪੁਰੇ ਮੈਂ ਮਸਾਰਾ ਪੜ੍ਹ ਰਿਹਾ ਵਾਂ, ਲੋਕਾਂ ਨੇ ਚਲੋ ਬੱਲੇ ਬੱਲੇ ਕੀਤੀ। ਗੁਲਾਮ ਰਸੂਲ, ਇਹ ਉਰਦੂ ਵਾਲਿਆਂ ਨੂੰ ਇਹ ਪਤਾ ਲੱਗਦਾ ਵੀ ਯਾਰ ਇੰਨਾ ਪੱਕਾ ਕਿਸ ਤਰ੍ਹਾਂ ਹੁੰਦਾ ਵਾ। ਅੱਛਾ, ਹੁਣ ਇੱਥੇ ਰੇੜੇ ਦਾ ਕੋਈ ਫਰਕ ਨਹੀਂ ਪੈਂਦਾ, ਗੁਰਮੁਖੀ ਵਿੱਚ ਪੈਂਦਾ ਵਾ। ਅੱਛਾ, ਉਹ ਨਹੀਂ ਪੈਣ ਦਿੰਦੀ। ਆ ਵੇਖੋ, ਮੈਂ ਦੋ ਲਫ਼ਜ਼ਾਂ ਵਿੱਚ ਹੀ ਗੱਲ ਨਿਬੇੜ ਦਿੰਦਾ। ਠੀਕ, ਮੈਂ ਹੀਰ ਲਿਖੀ ਆ ਥੋੜੀ ਜਿਹੀ। ਅੱਛਾ, ਹਾਂ ਥੋੜੀ ਜਿਹੀ, ਹੀਰ ਦੇ ਖਿਲਾਫ, ਹੀਰ ਦੇ ਰਾਂਝੇ ਦੇ ਸਾਰਿਆਂ ਪੂਰੇ ਖਾਨਦਾਨ ਦੇ ਖਿਲਾਫ ਲਿਖਿਆ। ਮੈਂ ਪੜ੍ਹ ਰਿਹਾ ਸੀਗਾ ਕਮੇਟੀ ਘਰ ਦੇ ਹਾਲ ਵਿੱਚ, ਤੇ ਇੱਕ ਬੰਦਾ ਉੱਠ ਕੇ ਖੜਾ ਹੋ ਗਿਆ, ਕਹਿੰਦਾ ਬਈ ਹੋਰ ਸ਼ੇਰ ਨਾ ਕਹਿਣਾ। ਮੈਂ ਕਿਹਾ ਕਿਉਂ, ਤੁਸੀਂ ਉਹਨਾਂ ਦੀ ਬੇਇੱਜ਼ਤੀ ਕਰ ਰਹੇ? ਮੈਂ ਕਿਹਾ ਯਾਰ ਜਿਸ ਲਾਇਕ ਹੈ ਨੇ ਮੈਂ ਉਹ ਗੱਲ ਕਰ ਰਿਹਾ ਵਾਂ, ਇੱਜ਼ਤ ਵਾਲੀ ਗੱਲ ਉਹਨਾਂ ਦੀ ਕਿਹੜੀ ਆ? ਤੁਸੀਂ ਵਾਰਿਸ ਸ਼ਾਹ ਦੀ ਹੀਰ ਪੜ੍ਹੀ ਆ? ਕਹਿੰਦਾ ਪੜ੍ਹੀ ਆ। ਜਿਸ ਉਹਨੂੰ ਕਿਹਾ ਪੜ੍ਹੀ ਆ, ਮੈਂ ਕਿਹਾ ਇੱਥੇ ਆ ਜਾ ਮੇਰੇ ਕੋਲ, 4 ਗਾਲਾਂ ਕੱਢ ਕੇ ਸੁਣਾ ਜਿਹੜੀਆਂ ਵਾਰਿਸ ਸ਼ਾਹ ਨੇ ਹੀਰ ਨੂੰ ਜਾਂ ਰਾਂਝੇ ਨੂੰ ਕੱਢੀਆਂ। ਉਹ ਕਹਿੰਦਾ ਜੀ ਕੋਈ ਗਾਲ ਨਹੀਂ ਕੱਢੀ। ਮੈਂ ਕਿਹਾ ਮੈਂ ਇੱਕ ਲਾਈਨ 'ਚ 10 ਸੁਣਾਊਂਗਾ, ਹੁਣ ਗੱਲ ਕਰ। ਚਾਹੇ ਜੀ ਸੁਣਾਓ। ਮੈਂ 10 ਪੂਰੀਆਂ ਕਰ ਦਿੱਤੀਆਂ। ਜਿਹੜੀ ਵਾਰਿਸ ਸ਼ਾਹ ਨੇ ਲਿਖੀਆਂ ਸੀ, ਵਾਰਿਸ ਸ਼ਾਹ ਦੀਆਂ ਗਾਲਾਂ ਜਿਹੜੀਆਂ ਕੱਢੀਆਂ ਉਹਦੀਆਂ ਲਿਖੀਆਂ ਹੋਈਆਂ, ਉਹਦੀਆਂ ਉਹ ਮੈਂ 10 ਪੂਰੀਆਂ ਕਰਤੀਆਂ। ਆਹਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਸਦਰ ਸਾਹਿਬ ਨੂੰ ਕਹੋ ਮੈਨੂੰ ਇਜਾਜ਼ਤ ਦੇ ਦੇਵੇ, 100 ਪੂਰੀ ਕਰੂੰਗਾ।
ਤੂੰ ਕਹਿੰਦਾ ਮੈਂ ਹੀਰ ਪੜ੍ਹੀ ਆ, ਮੈਂ ਤਾਂ ਪੜ੍ਹੀ ਨਹੀਂ। ਹੁਣ ਆ ਵੇਖ ਨਾ, ਨਿੱਕੀ ਜੀ ਗੱਲ ਆ, ਉਹਨਾਂ ਦਾ ਕਲਾਮ ਇਸ ਤਰ੍ਹਾਂ ਸ਼ੁਰੂ ਹੁੰਦਾ, ਜੇ ਹੀ ਸੁਣੀ ਦੀ ਸੈਂ ਤੇ ਹੀ ਡਿਠੀਏ ਤੂੰ, ਲੱਖ ਲਾਨਤਾਂ ਤੇਰੀਆਂ ਖੂਬੀਆਂ ਨੇ। ਇਹੋ ਜਿਹੇ ਸ਼ੇਰ ਜਿਸ ਮੈਂ ਕਹਿਣੇ ਸ਼ੁਰੂ ਕਰ ਦਿੱਤੇ, 10 ਪੂਰੇ ਕਰ ਦਿੱਤੇ ਉਹਨਾਂ ਦੇ। ਮੈਂ ਕਿਹਾ ਹੁਣ ਇਹਨਾਂ ਕੋਲੋਂ ਇਜਾਜ਼ਤ ਲੈ ਲਓ, ਜੇ ਮੈਨੂੰ ਇੰਨਾ ਟਾਈਮ ਦਿੰਦੇ ਆ ਮੈਂ 100 ਪੂਰੀ ਕਰੂੰਗਾ। ਉਹਦੀ ਵਜ੍ਹਾ ਕਿ ਜਿਹੜੇ ਪੜ੍ਹਦੇ ਆ ਨਾ, ਭਾਵੇਂ ਉਰਦੂ ਰਸਮੁਲ ਖੱਚ ਲਿਖੀ ਆ, ਉਹ ਪੜ੍ਹਦੇ ਆ ਨਾ, ਉਹ ਸਿਰਫ ਇੱਕ ਰਹਾ ਨੂੰ ਪੂਰਾ ਕਰਦੇ ਆ। ਠੀਕ ਹੈ। ਲਫ਼ਜ਼ ਵੱਲ ਨਹੀਂ ਵੇਖਦੇ, ਗੌਰ ਨਹੀਂ ਕਰਦੇ, ਗੌਰ ਨਹੀਂ, ਸਮਝਦੇ ਨਹੀਂ ਕਹਿਣਾ ਕੀ ਚਾਹ ਰਿਹਾ ਲਿਖਣ ਵਾਲਾ। ਹੁਣ ਆ ਵੇਖੋ ਨਾ, ਇੱਕ ਜਗ੍ਹਾ ਤੇ ਮੁਸ਼ਾਇਰਾ ਹੋ ਰਿਹਾ ਸੀਗਾ, ਹੀਰ ਪੜ੍ਹ ਰਿਹਾ, ਉਹ ਹੁਣ ਤੁਮੇ ਨੂੰ ਕੌੜਾ ਬਣਾਉਣ ਡਿਆ। ਅੱਛਾ। ਮੇਰੇ ਮੂੰਹ ਨਿਕਲ ਗਿਆ, ਮੈਂ ਕਿਹਾ ਯਾਰ ਇਹ ਲਫ਼ਜ਼ ਨਹੀਂ ਸਹੀ ਹੈਗਾ। ਸ਼ੇਰ ਵਾ, ਹੀਰੇ ਹਕਮਤਾਂ ਨਾਲ ਨਾ ਹੋਣ ਮਿੱਠੇ, ਕਰੀਏ ਲੱਖ ਜੇ ਤੁੰਬਿਆਂ ਕੌੜਿਆਂ ਨੂੰ। ਲਫ਼ਜ਼ ਵਾ ਤੁੰਬਾ, ਉਹ ਹੋਰ ਬਾਤ, ਪੜ੍ਹਨ ਵਾਲੇ ਤੁਮਾ ਪੜ੍ਹ ਜਾਂਦੇ। ਤੁਮਾ, ਹਾਂ, ਉਹਨਾਂ ਨੂੰ ਵਜਾਹਤ ਨਾਲ ਸਮਝਾਇਆ ਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਮੈਂ ਤੁਮੇ ਦਾ ਮੁਰੱਬਾ ਖਾਦਾ ਵਾ। ਇਹਦਾ ਮਤਲਬ ਵਾਰਿਸ ਝੂਠ ਬੋਲਣ ਡਿਆ ਵਾ। ਨਹੀਂ, ਤੁਮਾ ਨਹੀਂ, ਤੁੰਬਾ ਵਾ, ਜਿਹਨੂੰ ਹੁਣ ਤੱਕ ਕੋਈ ਬੰਦਾ ਮਿੱਠਾ ਨਹੀਂ ਕਰ ਸਕਿਆ। ਹਾਂ, ਉਹ ਆਪਣੀ ਜਗ੍ਹਾ ਦੇ ਤੇ ਉਹਦਾ ਇੱਥੋਂ ਤੱਕ ਹੈ ਕਿ ਇਸ ਤਰ੍ਹਾਂ 3 ਫੁੱਟ ਦਾ ਦਾਇਰਾ ਵਾ ਲਓ, ਵਿਚਕਾਏ ਬੀ ਗੱਡ ਦਿਓ। 3 ਫੁੱਟ ਤੋਂ ਬਾਹਰ ਜਿਹੜੀ ਚੀਜ਼ ਉੱਗੂਗੀ ਉਹ ਵੀ ਕੌੜੀ ਹੋਊਗੀ। ਉਹ ਫਕੀਰ ਲੋਕ ਵਰਤਦੇ ਆ ਤੁੰਬਾ, ਜਿਹਦੀ ਜਾਂ ਕਿੰਗ ਬਣਦੀ ਆ ਜਾਂ ਬੀਨ ਬਣਦੀ ਆ। ਉਹ ਨਹੀਂ ਮਿੱਠਾ ਅੱਜ ਤੱਕ ਹੋਇਆ। ਹਾਏ ਹਾਏ। ਅੱਛਾ, ਇਹੋ ਜਿਹੀਆਂ ਗੱਲਾਂ ਨੇ। ਮੈਂ ਤੁਹਾਨੂੰ ਦੱਸਿਆ ਕਿ ਕਿਤਾਬਾਂ ਤੋਂ ਬਾਹਰ ਜਿਹੜੀ ਪੰਜਾਬੀ ਤੁਰੀ ਫਿਰਦੀ ਉਹ ਬਹੁਤ ਔਖੀ ਆ। ਮੈਨੂੰ ਇਹ ਦੱਸੋ ਕਿ 7 ਜਮਾਤਾਂ ਪੜ੍ਹੀਆਂ ਤੁਸੀਂ, ਹਾਂ, ਠੀਕ ਹੈ, ਹਾਂ। ਤੁਸੀਂ ਦੱਸ ਰਹੇ ਹੋ ਆਪਣੀ ਜ਼ੁਬਾਨੀ। ਬਿਲਕੁਲ। ਇੰਨਾ ਇਲਮ, ਲਫ਼ਜ਼ਾਂ ਦੇ ਬਾਰੇ 'ਚ ਇੰਨੀ ਪਹਿਚਾਣ, ਹਾਂ, ਸਮੁੰਦਰ ਵਾਂਗੂ ਆਪਣੇ ਅੰਦਰ ਰੱਖੇ ਹੋਏ ਹੋ, ਠੀਕ ਆ। ਇਹਨੂੰ ਟ੍ਰਾਂਸਫਰ ਨਹੀਂ ਕੀਤਾ ਅੱਗੇ, ਲੋਕਾਂ ਤੱਕ ਨਹੀਂ ਪਹੁੰਚਾਇਆ? ਕਿਤਾਬਾਂ ਤੋਂ ਇਲਾਵਾ ਕੋਸ਼ਿਸ਼ ਨਹੀਂ ਕੀਤੀ ਕਿ ਕੋਈ ਪੜ੍ਹਾਇਆ ਜਾਵੇ, ਦੱਸਿਆ ਜਾਵੇ ਬੱਚਿਆਂ ਨੂੰ? ਇੱਕ ਮਿੰਟ, ਮੈਂ ਬਿਲਕੁਲ 2-4 ਲਫ਼ਜ਼ਾਂ ਵਿੱਚ ਹੀ ਪੂਰਾ ਕਰ ਦੇਣਾ। ਠੀਕ। ਪਹਿਲੀ ਬਿਸਮਿਲ੍ਲਾ ਤੇ ਇਹ ਆ ਵੀ ਸਾਡੇ ਪਾਕਿਸਤਾਨ 'ਚ ਗੁਰਮੁਖੀ ਪੜ੍ਹਾਈ ਨਹੀਂ ਜਾਂਦੀ। ਠੀਕ। ਹਾਂ, ਠੀਕ। ਤੇ ਜੇ ਪੜ੍ਹਾਈ ਜਾਵੇ, ਹੁਣ ਕਈ ਬੱਚੇ ਮੇਰੇ ਕੋਲੋਂ ਪੜ੍ਹੇ ਆ, ਉਹ ਬਿਲਕੁਲ ਪੂਰਾ ਕੰਮ ਕਰਦੇ ਆ। ਆਹਾ। ਹਾਂ, ਤੇ ਜਦੋਂ ਉਹ ਗੁਰਮੁਖੀ ਪੜ੍ਹੇ ਨਹੀਂ, ਉਹਨਾਂ ਨੂੰ ਉਹਦਾ ਹਿਸਾਬ ਨਹੀਂ ਹੈ। ਅੱਲਾ ਦੀ ਮਿਹਰਬਾਨੀ ਨਾਲ ਜਿਹੜਾ ਸ਼ੇਰ ਆਊਗਾ ਉਹ ਇਸ ਤਰ੍ਹਾਂ ਆਊ ਜਿਸ ਤਰ੍ਹਾਂ ਕੋਠੇ ਤੋਂ ਇੱਟ ਆਉਂਦੀ ਆ ਨਾ। ਹਾਂ, ਵਾਹ। ਕਿਉਂ ਕਿ ਮੈਂ ਗੁਰਮੁਖੀ ਦੇ ਹਿਸਾਬ ਨਾਲ ਲਿਖਣਾ ਵਾ। ਅੱਛਾ। ਉਹਦੇ 'ਚ ਜ਼ੇਰ ਜ਼ਬਰ ਦਾ ਫਰਕ ਨਹੀਂ ਪੈਂਦਾ। ਆ ਵੇਖਣਾ, ਵਾਰਿਸ ਸ਼ਾਹ ਦਾ ਸ਼ੇਰ, ਇਹ ਬੱਕਰੀਆਂ ਭੇਡਾਂ ਚਾਰਨ ਵਾਲਾ ਬੰਦਾ ਰਾਂਝੇ ਨੂੰ ਕਹਿਣ ਡਿਆ, ਆ ਸੁਣੀ ਚਾਕਾ ਸਵਾਲ ਲਾ ਮੂੰਹ ਤੇ, ਜੋਗੀ ਹੋ ਕੇ ਨਜ਼ਰ ਪਵਾ ਬੈਠੋ। ਤੂੰ ਤੇ ਚਾਕ ਸਿਆਲਾਂ ਦਾ ਨਾਮ ਧੀਦੋ, ਮੌਜਾਂ ਮਾਣ ਕੇ ਕੰਨ ਪੜਵਾ ਬੈਠੋ। ਹੁਣ ਮੌਜਾਂ ਮਾਣ ਜਿਹੜੇ ਉਹ ਗਾਲ ਚੰਗੀ ਭਲੀ ਆ। ਹਾਂਜੀ, ਵਾਹ। ਇਸ ਤਰ੍ਹਾਂ ਗੱਲ ਨੂੰ ਸਮਝਣਾ, ਲਫ਼ਜ਼ਾਂ ਨੂੰ ਸਮਝਣਾ
ਮੈਂ ਤੁਹਾਨੂੰ ਦੱਸਿਆ 8 ਸ਼ੇਰ ਨੇ, ਮੈਂ ਖੁਸ਼ੀ ਨਾਲ 1000 ਰੁਪਇਆ ਦੇ ਸਕਦਾ ਵਾਂ ਜੇ ਉਹ ਪੂਰੇ ਕਰ ਦੇਵੇ ਤਾਂ। ਤੁਸੀਂ ਕੋਈ ਆਪਣਾ ਕਲਾਮ, ਕੋਈ ਆਪਣਾ ਲਿਖਿਆ ਹੋਇਆ ਸਾਡੇ ਨਾਜ਼ਰੀਨ ਵਾਸਤੇ, ਜਿਹੜੇ ਪ੍ਰੋਗਰਾਮ ਦੇਖ ਰਹੇ ਨੇ ਉਹਨਾਂ ਵਾਸਤੇ ਕੁਝ ਸੁਣਾਓਗੇ? ਬਿਲਕੁਲ ਸੁਣਾਉਂਗਾ ਜੀ। ਮੈਂ ਤੁਹਾਨੂੰ ਦੱਸਿਆ ਕਿ ਮੈਂ ਜ਼ਿਆਦਾ ਮਜ਼ਾਕ ਲਿਖਦਾ ਹਾਂ। ਹਾਂਜੀ ਹਾਂਜੀ। ਅੱਛਾ, ਲਿਖਿਆ ਤੇ ਗਜ਼ਲਾਂ ਵੀ ਲਿਖੀਆਂ ਵਾ, ਮਰਮ ਤੇ ਵੀ ਲਿਖਿਆ ਵਾ, ਨਾਤ ਵੀ ਲਿਖੀ ਆ, ਸਾਰਾ ਕੁਝ ਲਿਖਿਆ ਵਾ, ਤੇ ਪਰ ਮੇਨ ਪੁਆਇੰਟ ਜਿਹੜਾ ਉਹ ਮਜ਼ਾਕ। ਮਜ਼ਾਕ, ਠੀਕ। ਲੋ 4 ਮਿਸਰੇ। ਕੁੱਟ ਕੇ ਫੜ ਲੈ ਜੀਣ ਜੋਗਿਆ, ਮੈਂ ਵੀ ਤੇਰੀ ਬਾਂਹ ਵੀ ਤੇਰੀ। ਕੁੱਟ ਕੇ ਫੜ ਲੈ ਜੀਣ ਜੋਗਿਆ, ਮੈਂ ਵੀ ਤੇਰੀ ਬਾਂਹ ਵੀ ਤੇਰੀ। ਗੂੜੀ ਲਾਖੀ ਵੱਛੀ ਵਾਲੀ, ਸੱਜਰ ਸੂਈ ਗਾਂ ਵੀ ਤੇਰੀ। ਮੇਰੇ ਪਿਓ ਦੀ ਸਾਰੀ ਪੂੰਜੀ, ਪੈਸਾ ਧੇਲਾ ਥਾਂ ਵੀ ਤੇਰੀ। ਜੇ ਬਣ ਜਾਵੇਂ ਮੇਰਾ ਜੁਗਨੂ, ਮੈਂ ਕੀ ਮੇਰੀ ਮਾਂ ਵੀ ਤੇਰੀ। ਵਾਹ 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 ਵਾਹ। ਉਹ ਨਜ਼ਮ ਮੈਂ ਸੁਣਾਉਣਾ ਤੁਹਾਨੂੰ। ਅੱਜ ਮੈਂ ਇੱਕ ਨਾ ਅੱਖ ਲੜਾਈ ਟਾਂਗੇ ਵਿੱਚ, ਅੱਛਾ। ਐਸੀ ਮੇਰੇ ਦਿਲ ਨੂੰ ਭਾਈ ਟਾਂਗੇ ਵਿੱਚ। ਟਾਂਗੇ ਵਿੱਚ। ਵੇਖ ਵੇਖ ਕੇ ਉਹਦੀਆਂ ਨੀਲੀਆਂ ਅੱਖਾਂ ਨੂੰ, ਮੈਂ ਤੇ ਹੁੰਦਾ ਗਿਆ ਸ਼ਦਾਈ ਟਾਂਗੇ ਵਿੱਚ। ਬੜੀਆਂ ਗੱਲਾਂ ਵੰਨ ਸਵੰਨੀਆਂ ਕੀਤੀਆਂ ਮੈਂ, ਉਹਨੇ ਕੋਈ ਨਾ ਬੁਰੀ ਮਨਾਈ ਟਾਂਗੇ ਵਿੱਚ। ਗੱਲਾਂ ਕਰਦਿਆਂ ਉਹਦਾ ਖੁੱਲ ਨਕਾਬ ਗਿਆ, ਜੋ ਕੁਝ ਹੈ ਸੀ ਨਜ਼ਰੀ ਆਈ ਟਾਂਗੇ ਵਿੱਚ। ਮੈਂ 18-20 ਸਾਲਾਂ ਦੀ ਗਿਣਦਾ ਸੀ, ਉਹ 60 ਤੋਂ ਵਾਧੂ ਪਾਈ ਟਾਂਗੇ ਵਿੱਚ। ਮੈਂ ਟਾਂਗੇ ਤੋਂ ਲੈ ਕੇ ਭੱਜਣ ਲੱਗਾ ਤੇ ਉਹਨੇ ਵਾਹਵਾ ਰੌਲੀ ਪਾਈ ਟਾਂਗੇ ਵਿੱਚ। ਫੜਿਓ ਦੌੜ ਨਾ ਜਾਵੇ, ਇੱਧਰ ਲਾਇਆ ਉਹ, ਸਾਰੇ ਨੂੰ ਫੜ ਕੇ ਭਾਈ ਟਾਂਗੇ ਵਿੱਚ ਆਈ ਟਾਂਗੇ ਵਿੱਚ। ਹਾਂ, ਇਹ ਪੁਲਿਸ ਦੀ ਤੌਣੀ ਕੋਲੋਂ ਲੋਕੋ ਡਰ ਕੇ ਮੈਂ ਮੰਨਿਆ ਜਿਹੜੀ ਉਸ ਮਨਾਈ। ਹੈ ਮੇਰੀ ਮਾਂ ਦੀ ਤੇ ਬਣੀ ਚਲਾਕੀ ਨਾ, ਮੇਰੀ ਵਹੁਟੀ ਬੇਨਕਾਈ ਟਾਂਗੇ ਵਿੱਚ। ਵਾਹ। ਘਰ ਦੇ ਮੇਰੀ ਮੰਗਣੀ ਕਰਦੇ ਫਿਰਦੇ ਨੇ, ਮੈਂ ਬਣ ਬੈਠਾ ਘਰ ਜਵਾਈ ਟਾਂਗੇ ਵਿੱਚ। ਵਾਹ ਵਾਹ ਵਾਹ। ਤੇ ਤੋਬਾ ਐਸੀ ਨਾਲ ਕਿਸੇ ਦੇ ਹੋਵੇ ਨਾ, ਜੈਸੀ ਜੁਗਨੂ ਮੈਂ ਕਰਵਾਈ। ਵਾਹ 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 ਵਾਹ। ਜ਼ਬਰਦਸਤ ਜ਼ਬਰਦਸਤ।